ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ ਅਤੇ ਇਸ ਸਮੇਂ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਹੁੰਦੇ ਨੇ ਮਿੰਟੂ ਗੁਰਸਰੀਆ ਜੀ, ਜਿਹੜੇ ਕਿ ਬੜੇ ਚੰਗੇ ਤਰੀਕੇ ਦੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਖਬਰਾਂ ਦੇ ਵੱਲ ਅੱਗੇ ਵਧੀਏ ਤਾਂ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਜੀ। ਪੰਜਾਬ ਕੈਬਨਿਟ ਨੇ ਮਜ਼ਦੂਰਾਂ ਦੇ ਹੱਕ 'ਚ ਵੱਡਾ ਫੈਸਲਾ ਲਿਆ। ਕੀ ਹੈ ਇਹ ਫੈਸਲਾ? ਹਾਂਜੀ ਦੇਖੋ, ਇਹ ਜਿਹੜਾ ਫੈਸਲਾ ਲਿਆ, ਇਹ ਫੈਸਲਾ ਵੈਸੇ ਜੇ ਤੁਸੀਂ ਦੇਖੋਗੇ ਤਾਂ ਕੁਝ ਦਿਨ ਪਹਿਲਾਂ ਜਿਹੜਾ ਇਸ ਸੰਸਾਰ ਤੋਂ ਗਏ ਨੇ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਨੇ ਲਿਆ ਸੀਗਾ। ਖਾਸ ਤੌਰ ਤੇ ਜਦੋਂ ਤੁਸੀਂ ਦੇਖੋਗੇ ਨਰਮਾ ਪੱਟੀ ਦੇ ਵਿੱਚ ਬੜਾ ਨੁਕਸਾਨ ਹੋ ਗਿਆ ਨਾ 2015 ਚ, ਤਾਂ ਉਸ ਵੇਲੇ ਬੜੀ ਮੰਗ ਉੱਠੀ ਸੀ ਕਿਉਂਕਿ ਇਹਨਾਂ ਨੇ ਮੁਆਵਜ਼ਾ ਐਲਾਨ ਦਿੱਤਾ। ਤਾਂ ਮਜ਼ਦੂਰਾਂ ਦੀ ਮਜ਼ਦੂਰੀ ਵੀ ਜੁੜੀ ਹੁੰਦੀ ਆ ਨਰਮੇ ਦੇ ਨਾਲ, ਉਹਨਾਂ ਨੂੰ ਚੋਣੀਆਂ ਕਹਿੰਦੇ ਆ, ਜੋ ਰੂਹ ਨੂੰ ਚੁਣਦੀਆਂ ਨੇ। ਤਾਂ ਇਹ ਕਿਹਾ ਗਿਆ ਕਿ ਬਈ ਚੋਣਿਆਂ ਦਾ ਵੀ ਸਮਾਂ ਜਿਹੜਾ ਸੀ ਉਹ ਮਾਰਿਆ ਗਿਆ। ਤਾਂ ਫਿਰ ਉਸ ਵੇਲੇ ਇਹਨਾਂ ਨੇ ਨਰਮਾ ਪੱਟੀ ਦੇ ਮਜ਼ਦੂਰਾਂ ਵਾਸਤੇ ਪਹਿਲੀ ਵਾਰੀ ਮੈਨੂੰ ਲੱਗਿਆ ਕਿ ਸ਼ਾਇਦ ਐਸਾ ਇਹਨਾਂ ਨੇ ਪੈਕੇਜ ਲਿਆਂਦਾ ਕਿ ਇੱਕ ਰਾਹਤ ਪੈਕੇਜ ਉਹਨਾਂ ਨੂੰ ਦਿੱਤਾ ਗਿਆ ਸੀਗਾ। ਤਾਂ ਅੱਜ ਇਹਨਾਂ ਨੇ ਫਿਕਸ ਕਰ ਦਿੱਤਾ ਕਿ ਉਕਾ ਪੁਕਾ, ਮਤਲਬ ਕਿ ਜਿੰਨਾ ਵੀ ਅਗਾਂਹ ਤੋਂ ਜੇ ਕਿਸੇ ਵੀ ਵਿਪਤਾ ਕਰਕੇ ਕਿਸਾਨਾਂ ਦਾ ਨੁਕਸਾਨ ਹੁੰਦਾ ਤੇ ਉਹਦੀ ਭਰਪਾਈ ਮੁਆਵਜ਼ੇ ਵਜੋਂ ਕੀਤੀ ਜਾਂਦੀ ਆ, ਤਾਂ ਉਹਦਾ 10% ਸਿੱਧਾ ਮਜ਼ਦੂਰਾਂ ਦੇ ਖਾਤੇ 'ਚ ਜਾਵੇਗਾ। ਮਤਲਬ ਕਿ ਇਹ ਇਹਨਾਂ ਨੇ ਫਿਕਸ ਕਰ ਦਿੱਤਾ, ਕੈਬਨਿਟ ਦੀ ਮੋਹਰ ਲਾ ਦਿੱਤੀ ਆ ਕਿ ਫਰਜ਼ ਕਰੋ, ਮੰਨ ਲਓ ਜੇ ਕਿਸੇ ਕਿਸਾਨ ਨੂੰ ਅੱਜ ਦੀ ਤਾਰੀਖ ਦੇ ਵਿੱਚ ਵੇਖੀਏ ਤਾਂ 15,000 ਗਿਆ ਮੁਆਵਜ਼ਾ, 15,000 ਗਿਆ, ਤਾਂ 10% ਉਹਦਾ ਮਤਲਬ ਕਿ 1,500 ਰੁਪਇਆ ਮਜ਼ਦੂਰ ਨੂੰ ਵੀ ਜਾਏਗਾ। ਤਾਂ ਜੋ ਪਿੰਡਾਂ ਦੇ ਵਿੱਚ ਮਜ਼ਦੂਰ ਹੁੰਦੇ ਆ, ਜਿਹੜੇ ਖੇਤੀ ਮਜ਼ਦੂਰ ਖਾਸ ਤੌਰ ਤੇ ਕਹਿ ਲਈਏ, ਤਾਂ ਉਹਨਾਂ ਵਾਸਤੇ ਇਹਨਾਂ ਨੇ ਇਹ ਵੱਡਾ ਫੈਸਲਾ ਲਿਆ ਹੈ ਜੀ। ਬਾਕੀ ਹੋਰ ਵੀ ਕੁਝ ਫੈਸਲੇ ਹੈਗੇ ਨੇ ਇਹਨਾਂ ਦੇ, ਜਿੱਦਾਂ ਇਹਨਾਂ ਨੇ ਜੋ ਡਰੱਗ ਦੇ ਸੈਂਪਲ ਵਗੈਰਾ ਹੁੰਦੇ ਨੇ ਜਿੱਥੇ ਜਾ ਕੇ ਉਹ ਸਾਰੇ ਚੈੱਕ ਹੁੰਦੇ ਆ, ਲੈਬੋਰਟਰੀਆਂ ਜਿਹੜੀਆਂ ਡਰੱਗ ਲੈਬੋਰਟਰੀਆਂ, ਤਾਂ ਇਹਨਾਂ ਦੇ ਵਿੱਚ ਪੱਕੀ ਭਰਤੀ ਕਿਹਾ ਕਿ ਅਸੀਂ ਪੱਕੀ ਭਰਤੀ ਕਰਾਂਗੇ ਇਹਨਾਂ ਦੇ ਵਿੱਚ। ਤੇ ਦੂਸਰੇ ਪਾਸੇ ਜੇ ਆਪਾਂ ਵੇਖੀਏ ਤਾਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਇਹਨਾਂ ਨੇ ਇੱਕ ਹੋਰ ਫੈਸਲਾ ਲਿਆ, ਸ਼ਾਇਦ 1 ਮਈ ਜਿਹੜਾ ਕਿ ਲੇਬਰ ਡੇ ਹੁੰਦਾ, ਮਜ਼ਦੂਰ ਦਿਹਾੜਾ, ਤਾਂ ਇਹਨਾਂ ਨੇ ਛੁੱਟੀ ਵੀ ਕੀਤੀ ਹੈ। ਤੇ ਬਾਕੀ ਸੜਕਾਂ ਬਾਰੇ ਐਲਾਨ ਕੀਤਾ ਕਿ ਟੋਲ ਪਲਾਜ਼ਾ ਬੇਸ਼ੱਕ ਹਟਣਗੇ, ਉਹ ਕਹਿੰਦੇ, ਪਰ ਸੜਕਾਂ ਅਸੀਂ ਬਿਹਤਰੀਨ ਬਣਾ ਦੇਾਂਗੇ ਕਿਉਂਕਿ ਸੜਕ ਕੋਈ ਵੀ ਚੱਜ ਦੀ ਕਿਤੇ ਹੈ ਨਹੀਂ ਗੀ, ਇਹਨਾਂ ਦਾ ਕਹਿਣਾ ਸੀਗਾ ਜੀ। ਸੋ ਕਈ ਅਹਿਮ ਫੈਸਲੇ ਲਏ ਨੇ ਤੇ ਉਹਨਾਂ ਨੇ ਧੜੱਲੇ ਦੇ ਨਾਲ ਇੱਥੇ ਵਾਲੀ ਵੀਡੀਓ ਦਾ ਵੀ ਜ਼ਿਕਰ ਕੀਤਾ, ਜਿਹੜਾ ਜਲੰਧਰ ਦੇ ਵਿੱਚ ਇੱਕ ਕਥਿਤ ਵੀਡੀਓ ਵਾਇਰਲ ਹੋ ਰਹੀ ਹੈ, ਕਹਿੰਦੇ ਕਿ ਸ਼ਹੀਦਾਂ ਦਾ ਅਪਮਾਨ ਹੋ ਰਿਹਾ ਹੈ। ਸੋ ਅੱਗੇ ਵੱਲ ਜੀ ਜੀ ਉਹ ਤਾਂ ਚਲੋ ਚੋਣ ਕੰਪੇਨ ਦੀ ਗੱਲ ਹੈ ਨਾ, ਕਿ ਉਹਦੇ ਵਿੱਚ ਇਹਨਾਂ ਤੇ ਕਿਹੜਾ ਘੱਟ ਦੋਸ਼ ਲੱਗਣ ਡਿਆ। ਇਹਨਾਂ ਤੇ ਦੋਸ਼ ਇੱਥੋਂ ਤੱਕ ਲੱਗਾ ਕਿ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਤੇ ਜਿਹੜੇ ਪੰਚਾਇਤ ਮਹਿਕਮੇ ਦੇ ਅਧਿਕਾਰੀ ਆ, ਉਹ ਡਰਾਵਾ ਦੇਣ ਡਏ ਕਿ ਤੁਹਾਡੀਆਂ ਇਨਕੁਆਰੀਆਂ ਖੋਲ ਦਿਆਂਗੇ ਜੇ ਤੁਹਾਡੇ ਪਿੰਡ 'ਚ ਵੋਟਾਂ ਘਟ ਗਈਆਂ। ਇਹ ਕਿੱਥੋਂ ਦੀ ਕੱਟੜ ਇਮਾਨਦਾਰੀ ਆ? ਤਾਂ ਦੋਸ਼ ਇਹਨਾਂ ਤੇ ਵੀ ਆ, ਕਿਉਂਕਿ ਨਾ ਘੱਟ ਉਹ ਨੇ ਤੇ ਨਾ ਹੀ ਇਹ ਘੱਟ ਨਜ਼ਰ ਆ ਰਹੇ ਨੇ ਹੁਣ ਅੱਜ ਦੀ ਤਾਰੀਖ 'ਚ। ਤੇ ਜੀ ਇੱਥੇ ਤਾਂ ਇਲਜ਼ਾਮ ਲੱਗ ਰਹੇ ਨੇ ਵੱਡੇ ਵੱਡੇ, ਕਹਿੰਦੇ ਆਪਣੇ ਘਰਾਂ ਨੂੰ ਰੈਨੋਵੇਟ ਕਰਨ ਤੇ ਕਰੋੜਾਂ ਖਰਚਤੇ। ਸੋ ਆਪਾਂ ਅੱਗੇ ਵਧਦੇ ਹਾਂ। ਡੇਰਾ ਮੁਖੀ ਦੇ ਮਾਮਲੇ 'ਚ ਸੁਣਵਾਈ ਟਲ ਗਈ ਹੈ ਜੀ। ਕਿਹੜੀ ਸੁਣਵਾਈ ਸੀ ਇਹ? ਦੇਖੋ, ਜਿਹੜੀ ਇਹ ਸੁਣਵਾਈ ਸੀਗੀ ਗੁਰਪ੍ਰੀਤ ਜੀ, ਇਹ ਸੁਣਵਾਈ ਸੀਗੀ ਹਾਈ ਕੋਰਟ ਦੇ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ, ਕਿ ਇਹ ਮਾਮਲੇ ਜਿਹੜੇ ਆ ਉਹ ਤੁਸੀਂ ਹਵਾਲੇ ਕਰ ਦਿਓ CBI ਦੇ। ਤਾਂ ਹੁਣ ਇਹਦੀ 5 ਤਰੀਕ ਪਾਈ ਗਈ ਆ ਮਈ ਦੇ ਮਹੀਨੇ ਦੀ, 5 ਤਰੀਕ ਅਗਲੇ ਮਹੀਨੇ ਫਿਰ ਸੁਣਵਾਈ ਹੋਏਗੀ। ਦਰਅਸਲ ਇਹ ਚਾਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਈ ਸੁਣਵਾਈ CBI ਕੋਲ ਚੱਲ ਜਾਏ, ਤੇ ਫਿਰ ਤੁਹਾਨੂੰ ਪਤਾ ਹੀ ਆ ਤੇ ਅੱਜ ਕੱਲ CBI ਬਾਰੇ ਕੀ ਧਾਰਨਾ ਹੈ ਲੋਕਾਂ ਦੇ ਵਿੱਚ। ਤਾਂ ਉਹ CBI ਵੇਖ ਲਓ, ਕਿਸੇ ਸਮੇਂ ਜਿਸ CBI ਨੂੰ ਪਹਿਲਾਂ ਇਹਨਾਂ ਨੇ ਡੇਰੇ ਦੇ ਅੰਦਰ ਨਹੀਂ ਸੀ ਵੜਨ ਦਿੱਤਾ, ਜਦੋਂ ਇਹਦੀ ਪੂਰੀ ਤੂਤੀ ਬੋਲਦੀ ਹੋਇਆ ਕਰਦੀ ਸੀਗੀ, ਤਾਂ ਉਸ ਤੋਂ ਬਾਅਦ ਫਿਰ ਬਹੁਤ ਮੁਸ਼ੱਕਤ ਕੀਤੀ CBI ਨੇ ਕੇਸ ਚਲਾਉਣ ਲਈ, ਤੇ ਬਾਅਦ ਦੇ ਵਿੱਚ ਕਿਤੇ ਜਾ ਕੇ ਤੇ CBI ਦਾ ਫੌ ਪਿਆ ਤੇ ਫਿਰ ਉਹਨਾਂ ਨੇ ਸਜ਼ਾ ਤੱਕ ਕਰਵਾਈ ਆ। ਤਾਂ ਖੈਰ ਜਿਹੜੀ ਗੱਲ ਇਹ ਵਾਲੀ ਆ ਕਿ ਮਾਮਲਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੜਾ ਅੱਗੇ ਵੀ
ਘੁੰਮ ਘੁਮਾ ਕੇ ਆਇਆ ਸੀਗਾ। ਯਾਦ ਹੋਣਾ ਹੈ ਤੁਹਾਨੂੰ ਕਿ ਕਿਸ ਤਰੀਕੇ ਨਾਲ ਇਹ ਜਾਂਚ ਪੜਤਾਲ ਪਹਿਲਾਂ ਸੀਬੀਆਈ ਕੋਲ ਗਈ, ਸੀਬੀਆਈ ਨੇ ਕਲੀਨ ਚਿੱਟ ਦੇ ਦਿੱਤੀ ਸੀਗੀ, ਫਿਰ ਵਾਪਸ ਇਹਨਾਂ ਨੇ ਖਿੱਚ ਕੇ ਮਤਲਬ ਕਿ ਅਮਰਿੰਦਰ ਸਿੰਘ ਸਰਕਾਰ ਵੇਲੇ ਸਦਨ ਤੱਕ ਮਾਮਲਾ ਗੂੰਜਿਆ ਤੇ ਫਿਰ ਵਾਪਸ ਆਈ। ਤਾਂ ਹੁਣ ਇਹ ਫੇਰ ਲੈ ਗਏ ਨੇ ਹਾਈ ਕੋਰਟ ਦੇ ਵਿੱਚ ਕਿ ਦੇਖੋ ਜੀ ਮਾਮਲਾ ਸੀਬੀਆਈ ਨੂੰ ਹੀ ਸੌਂਪਿਆ ਜਾਵੇ। ਜੀ ਤਾਂ ਅੱਗੇ ਬਹੁਤ ਵੱਡੀ ਲੜਾਈ ਹੋਈ ਸੀਗੀ ਕਾਨੂੰਨੀ ਤੌਰ ਤੇ ਕਿ ਇਹ ਕਿਹਦੇ ਪਾਲੇ 'ਚ ਜਾਣੀ ਚਾਹੀਦੀ ਹੈ ਜਾਂਚ ਪੜਤਾਲ। ਤਾਂ ਹੁਣ ਫੇਰ ਇਹਨਾਂ ਨੇ ਇੱਕ ਵਾਰੀ ਨਵੇਂ ਸਿਰੇ ਤੋਂ ਇਹ ਕਾਨੂੰਨੀ ਲੜਾਈ ਜਿਹੜੀ ਆ ਉਹ ਵਿੱਢ ਦਿੱਤੀ ਆ। ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਯਤਨ ਤੇ ਇਹੋ ਹੀ ਆ ਨਾ, ਅੱਜ ਕੱਲ੍ਹ ਭਾਜਪਾ ਦੀ ਪਿੱਠ ਤੇ ਆ। ਤੇ ਜੀ ਜੇ ਮੰਨ ਲਓ ਹੁਣ ਇਲੈਕਸ਼ਨ ਦੇ ਮੱਦੇ ਨਜ਼ਰ ਵੇਖੀਏ 2024 ਆਣਾ ਆ, ਫਿਰ ਇਸ ਤੋਂ ਇਲਾਵਾ ਹਰਿਆਣੇ ਦਾ ਵੀ ਇਲੈਕਸ਼ਨ ਹੈ ਨਾ, ਤਾਂ ਜੀ ਇਹ ਘੱਟੋ ਘੱਟ ਇਹਨਾਂ ਚੀਜ਼ਾਂ ਨਾਲ ਤੇ ਫਿਰ ਜੋੜ ਕੇ ਦੇਖਿਆ ਜਾ ਸਕਦਾ ਨਾ ਕਿ ਯਤਨ ਕੀਤੇ ਜਾ ਰਹੇ ਆ। ਪਰ ਮਸਲਾ ਜਿਹੜਾ ਹੈ ਉਹ ਹੁਣ ਇਹ ਆ ਕਿ ਹਾਈ ਕੋਰਟ ਨੇ ਇਹਨਾਂ ਨੂੰ ਕਸੂਤਾ ਫਸਾਇਆ। ਇਹਨਾਂ ਦੀ ਲੀਗਲ ਟੀਮ ਨੂੰ ਇਹ ਕਿਹਾ ਗਿਆ ਬਈ ਕਿ ਤੁਸੀਂ ਇਹ ਦੱਸੋ ਕਿ ਤੁਹਾਨੂੰ ਐਸਆਈਟੀ ਯਾਨੀ ਜਿਹੜੀ ਪੰਜਾਬ ਪੁਲਿਸ ਦੀ ਐਸਆਈਟੀ ਹੈ ਜਾਂ ਪੰਜਾਬ ਪੁਲਿਸ ਕਹਿ ਲਓ ਕਿ ਉਹਦੀ ਜਾਂਚ ਦੇ ਵਿੱਚ ਕਮੀ ਪੇਸ਼ੀ ਕੀ ਨਜ਼ਰ ਆਉਂਦੀ ਆ। ਘੱਟੋ ਘੱਟ ਸਾਨੂੰ ਦੱਸੋ ਤੇ ਸਹੀ ਨਾ, ਤੁਹਾਨੂੰ ਦੀਦਾ ਕੀ ਆ। ਹੁਣ ਇਹਨਾਂ ਨੇ ਜਵਾਬ ਦਾਖਲ ਕਰਨਾ ਸੀਗਾ, ਸੋ ਅੱਜ ਇਹ ਜਵਾਬ ਦਾਖਲ ਨਹੀਂ ਕੀਤਾ। ਹੁਣ ਇਹ ਜਵਾਬ ਦਾਖਲ ਕਰਨਗੇ 5 ਮਈ ਨੂੰ ਸ਼ਾਇਦ ਮੇਬੀ, ਤਾਂ 5 ਤਰੀਕ ਨੂੰ ਇਹ ਜਵਾਬ ਕੀ ਦਾਖਲ ਕਰਦੇ ਆ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ। ਤਾਂ ਸਵਾਲ ਹਾਈ ਕੋਰਟ ਨੇ ਇਹੋ ਪੁੱਛਿਆ ਕਿ ਤੁਹਾਨੂੰ ਪ੍ਰੋਬਲਮ ਕੀ ਹੈ, ਪੰਜਾਬ ਪੁਲਿਸ ਤੋਂ ਕੀ ਸਮੱਸਿਆ ਹੈ, ਤੁਸੀਂ ਦੱਸੋ, ਐਕਸਪਲੇਨ ਕਰੋ, ਤੇ ਫਿਰ ਉਸ ਤੋਂ ਬਾਅਦ ਹੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋਏਗੀ। ਪਰ ਜੇ ਇਹ ਬੇਅਦਬੀ ਵਾਲੇ ਮਾਮਲੇ ਦੀ ਜਾਂਚ ਪੜਤਾਲ ਚਲੇ ਜਾਂਦੀ ਹੈ ਦੁਬਾਰਾ ਸੀਬੀਆਈ ਕੋਲ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਥੋਂ ਦੀ ਰਾਜਨੀਤੀ ਦੇ ਵਿੱਚ ਵੀ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫੇਰ ਹਮਲਿਆਂ ਵਾਲਾ ਦੌਰ ਦੀ ਸ਼ੁਰੂਆਤ ਹੋਏਗੀ। ਵਿਰੋਧੀ ਹਮਲਾ ਕਰਨਗੇ ਪੰਜਾਬ ਸਰਕਾਰ ਤੇ ਵੀ। ਤੇ ਦੂਜੇ ਪਾਸੇ ਤੇ ਜੇ ਆਪਾਂ ਲਿਹਾਜ਼ ਨਾਲ ਦੇਖੀਏ ਇਹਦੇ ਡੇਰਾ ਮੁਖੀ ਦੇ ਲਿਹਾਜ਼ ਨਾਲ ਤੇ ਉਹਨੂੰ ਇਹਨਾਂ ਚੀਜ਼ਾਂ ਦਾ ਫਿਰ ਫਾਇਦਾ ਨਜ਼ਰ ਆ ਰਿਹਾ ਹੋਏਗਾ, ਕਿਉਂਕਿ ਜਿਸ ਏਜੰਸੀ ਨੇ ਪਹਿਲਾਂ ਕਲੀਨ ਚਿੱਟ ਦਿੱਤੀ ਹੋਈ ਆ ਕਿਸੇ ਮਾਮਲੇ ਦੇ ਵਿੱਚ ਦੁਬਾਰਾ ਫਿਰ ਉਹ ਕੀ ਕਰੇਗੀ। ਜੀ 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 ਇਹ ਗੱਲ ਤਾਂ ਸੋਚਣ ਵਾਲੀ ਹੈ। ਬਾਕੀ ਡੇਰਾ ਮੁਖੀ ਦੇ ਹੱਥ ਵੀ ਬੜੇ ਲੰਬੇ ਨੇ, ਬੜੀ ਲੰਬੀ ਮਾਰ ਮਾਰਦੇ ਨੇ ਆਏ ਦਿਨ, ਕਦੀ ਅੰਦਰ ਕਦੀ ਬਾਹਰ। ਪਰ ਆਪਾਂ ਅੱਗੇ ਵਧਦੇ ਹਾਂ। ਗੌਹਰ ਨੂੰ ਕਲੀਨ ਚਿੱਟ ਮਿਲ ਗਈ ਹੈ ਜੀ, ਕੀ ਮਾਮਲਾ ਹੈ? ਦੇਖੋ ਇਹ ਗੌਹਰ ਵਾਲਾ ਮਾਮਲਾ ਕਾਫੀ ਗੌਰ ਕਰਨ ਵਾਲਾ ਮਾਮਲਾ ਹੈ। ਹੋਇਆ ਕੀ ਸੀਗਾ ਕਿ ਜੋ ਹੈਗਾ ਨਾ ਤਖਤ ਸ੍ਰੀ ਪਟਨਾ ਸਾਹਿਬ, ਉਹਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਜਿਨ੍ਹਾਂ ਨੂੰ ਗੌਰੇ ਮਸਕੀਨ ਕਿਹਾ ਜਾਂਦਾ ਹੈ, ਤਾਂ ਇੱਕ ਕੰਟਰੋਵਰਸੀ ਹੋਈ ਸੀਗੀ ਪਿਛਲੇ ਸਾਲ ਬਹੁਤ ਵੱਡੀ। ਤਾਂ ਹੁਣ ਇਸ ਸੰਬੰਧ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਜਿਹੜੇ ਆ ਉਹਨਾਂ ਵੱਲੋਂ ਇੱਕ ਪੱਤਰ ਭੇਜਿਆ ਗਿਆ। ਪੱਤਰ ਦੇ ਵਿੱਚ ਜੋ ਗੱਲ ਲਿਖੀ ਹੈ ਉਹ ਇਹ ਆ ਕਿ ਤਖਤ ਪਟਨਾ ਸਾਹਿਬ ਦੇ ਤਤਕਾਲੀਨ ਜਿਹੜੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਰ ਸੀ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚ ਕੇ ਮਤਲਬ ਕਿ ਇਹ ਸਾਰਾ ਕੁਝ ਕੀਤਾ ਗਿਆ। ਇਹ ਕਲੀਨ ਚਿੱਟ ਮਿਲੀ ਨਹੀਂ, ਮੈਂ ਗੁਰਪ੍ਰੀਤ ਜੀ ਤੁਹਾਨੂੰ ਦੱਸਾਂ, ਇਹ ਕਲੀਨ ਚਿੱਟ ਦੀ ਸਿਫਾਰਿਸ਼ ਹੈ ਇੱਕ ਤਰ੍ਹਾਂ ਨਾਲ, ਇਹ ਕਰੈਕਸ਼ਨ ਕਰਨ ਵਾਲੀ ਹੈ ਥੋੜੀ ਜੀ। ਤਾਂ ਇਹ ਪੱਤਰ ਦੇ ਵਿੱਚ ਅੱਗੇ ਲਿਖਦੇ ਆ ਕਿ ਜੋ ਸ਼ਿਕਾਇਤ ਕਰਤਾ ਹੈ ਤਾਂ ਉਹਨੂੰ ਤਲਬ ਕੀਤਾ ਜਾਵੇ। ਮਤਲਬ ਕਿ ਦੇਖੋ ਕਹਾਣੀ ਕੀ ਹੈ ਕਿ ਸਰਚਾਂਦ ਸਿੰਘ ਜਿਹੜੇ ਸੀਗੇ ਇਹ ਪਹਿਲਾਂ ਤਾਂ ਟਕਸਾਲੀ ਸੀ, ਫੇਰ ਚਲੇ ਗਏ ਇਹ ਭਾਜਪਾ ਦੇ ਵਿੱਚ, ਤੇ ਹੁਣ ਇਹ ਕਾਫੀ ਸ਼ਿੱਦਤ ਦੇ ਨਾਲ ਸਿੱਖ ਮਸਲਿਆਂ ਨੂੰ ਚੁੱਕਦੇ ਆ, ਮੈਂ ਦੇਖਿਆ ਅਕਸਰ। ਤਾਂ ਇਹਨਾਂ ਨੇ ਹੁਣ ਇਸ ਮੁੱਦੇ ਨੂੰ ਚੁੱਕਿਆ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਿਹਾ ਕਿ ਇਹਨਾਂ ਨੂੰ ਕਲੀਨ ਚਿੱਟ ਜਿਹੜੀ ਆ ਉਹ ਦੇ ਦੇਣੀ ਚਾਹੀਦੀ ਆ, ਕਿਉਂਕਿ ਇਹਨਾਂ ਨੇ ਅੱਗੇ ਕਿਹਾ ਕਿ ਗੌਰੇ ਮਸਕੀਨ ਤੇ ਕਰਤਾਰਪੁਰ ਨਿਵਾਸੀ ਜਿਸ ਡਾਕਟਰ ਵੱਲੋਂ 70 ਲੱਖ ਵਸੂਲਣ ਦੇ ਬਾਵਜੂਦ ਤਖਤ ਪਟਨਾ ਸਾਹਿਬ ਦੇ ਲਈ ਭੇਟ ਕੀਤੀ ਸੋਨੇ ਦੀ ਕਿਰਪਾਨ ਨੂੰ ਨਕਲੀ ਹੋਣ ਨੂੰ ਲੈ ਕੇ 19 ਅਪ੍ਰੈਲ ਨੂੰ ਦਿੱਲੀ ਹਾਈ ਕੋਰਟ ਦੇ ਰਿਟਾਇਰ ਜੱਜ RS ਸੋਢੀ ਦੇ ਜਿਹੜੇ ਮਤਲਬ ਕਿ ਬਹੁਤ ਵੱਡੇ ਰਹੇ ਨੇ, ਜਸਟਿਸ ਬਹੁਤ ਫੇਮਸ ਰਹੇ ਨੇ, ਕਿ ਉਹਨਾਂ ਦੀ ਨੁਮਾਇੰਦਗੀ ਦੇ ਵਿੱਚ ਜਿਹੜੀ ਇਹ ਕਮੇਟੀ ਗਠਿਤ ਕੀਤੀ ਸੀ ਤਾਂ ਇਹ ਜਾਂਚ ਜਿਹੜੀ ਆ ਸ਼ੁਰੂ ਕਰਵਾਈ ਗਈ ਆ। ਸੋ ਗੱਲ ਇਹ ਹੈ ਕਿ ਜਦੋਂ ਜਾਂਚ
ਪੂਰੀ ਹੋ ਜਾਏਗੀ, ਫਿਰ ਉਸ ਤੋਂ ਬਾਅਦ ਕਲੀਨ ਚਿੱਟ ਆਪਣੇ ਆਪ ਮਿਲ ਜਾਏਗੀ, ਜਿਹਨੂੰ ਕਲੀਨ ਚਿੱਟ ਜਿਹੜੀ ਆ ਉਹ ਦੇਣੀ ਹੈ। ਪਰ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਉਕਤ ਸ਼ਿਕਾਇਤਕਰਤਾ ਨੇ ਹੀ ਇਹ ਜੋ ਦਾਅਵੇ ਕੀਤੇ ਸੀਗੇ ਕਿ ਜੀ ਮੈਂ ਇੰਨੇ ਦਾ ਚੜਾਵਾ ਚੜਾਇਆ ਸੀਗਾ, ਉਹ ਗਾਇਬ ਹੋ ਗਿਆ, ਇੰਨਾ ਦਿੱਤਾ ਸੀਗਾ, ਉਹ ਕਹਿੰਦੇ ਕਿ ਅਸਲ ਦੇ ਵਿੱਚ ਇਹਦੇ 'ਚ ਹੀ ਕਹਾਣ ਆ, ਇਹਨੂੰ ਤਲਬ ਕਰੋ। ਸੋ ਇਹ ਮਾਮਲਾ ਇੱਕ ਵਾਰੀ ਫੇਰ ਸੁਰਖੀਆਂ 'ਚ ਇਸ ਕਰਕੇ ਆਇਆ ਕਿ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਚੁੱਕੇ ਸਰਚਾਂਦ ਸਿੰਘ ਖਾਲਸਾ ਹੋਰਾਂ ਨੇ ਪੱਤਰ ਲਿਖਿਆ ਬਕਾਇਦਾ ਤੌਰ ਤੇ ਕਿ ਇਹਨਾਂ ਨੂੰ ਕਲੀਨ ਚਿੱਟ, ਗੌਰੇ ਮਸਕੀਨ ਨੂੰ ਕਲੀਨ ਚਿੱਟ ਦੇ ਦੇਣੀ ਚਾਹੀਦੀ ਆ। ਬਾਕੀ ਜੋ ਉੱਥੇ ਪਟਨਾ ਸਾਹਿਬ ਦੇ ਵਿੱਚ ਆ ਪ੍ਰਬੰਧਕੀ ਉੱਥੇ ਬੋਰਡ ਆ, ਤਾਂ ਜੇ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਇਸੇ ਤਰ੍ਹਾਂ ਹੀ ਦਖਲ ਹੁੰਦੇ ਆ, ਇਸੇ ਤਰ੍ਹਾਂ ਹੀ। ਤਾਂ ਇਹ ਹੁਣ ਮਾਮਲਾ ਬਹੁਤ ਗੁੰਝਲਦਾਰ ਆ। ਤੇ ਵੈਸੇ ਉਸ ਸ਼ਿਕਾਇਤਕਰਤਾ ਦੇ ਕਿੱਸੇ ਤੁਹਾਨੂੰ ਕਈ ਮਿਲ ਜਾਣਗੇ, ਉਹ ਤੁਹਾਡੇ ਏਰੀਏ ਦਾ ਹੀ ਆ, ਕਰਤਾਰਪੁਰ ਦਾ। ਤਾਂ ਇਹ ਕਿਸੇ ਕਈ ਤੁਹਾਨੂੰ ਮਿਲ ਜਾਣਗੇ, ਇੱਥੋਂ ਤੱਕ ਕਿ ਕੁਝ ਮਾਮਲਿਆਂ ਦੇ ਵਿੱਚ ਤਾਂ ਕੇਸ ਦਰਜ ਹੋਏ ਨੇ, ਸਜ਼ਾ ਤੱਕ ਵੀ ਹੋਈ ਆ। ਤਾਂ ਉਹ ਮਤਲਬ ਕਿ ਉਸ ਰਿਕਾਰਡ ਦੇ ਆਧਾਰ ਤੇ ਜਾਂ ਜੋ ਸਬੂਤ ਪੇਸ਼ ਕੀਤੇ ਗਏ ਆ ਉਹਨਾਂ ਦੇ ਆਧਾਰ ਤੇ ਕਈ ਬੰਦਿਆਂ ਨੇ ਸਵਾਲ ਚੁੱਕੇ। ਤੇ ਹੁਣ ਸਰਚਾਂਦ ਸਿੰਘ ਖਾਲਸਾ ਜਾਨੀ ਜਿਹੜੇ ਸਰਚਾਂਦ ਸਿੰਘ ਖਿਆਲਾ ਹੈ, ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ, ਉਹ ਵੀ ਇਸ ਮਾਮਲੇ ਦੇ ਵਿੱਚ ਹੁਣ ਆ ਗਏ ਆ ਨਿੱਤਰ ਕੇ। ਜੀ, ਸੋ ਦੇਖਦੇ ਹਾਂ ਕਿ ਕੀ ਕੁਝ ਹੁੰਦਾ। ਆਪਾਂ ਅੱਗੇ ਵਧਦੇ ਹਾਂ। ਭਰਤਿੰਦਰ ਚਾਹਲ ਤੇ ਵਿਜੀਲੈਂਸ ਦਾ ਸ਼ਿਕੰਜਾ ਕੱਸਿਆ ਗਿਆ ਜੀ, ਜਾਇਦਾਦ ਦੀ ਪੈਮਾਇਸ਼ ਸ਼ੁਰੂ। ਹਾਂਜੀ, ਦੇਖੋ ਭਰਤਿੰਦਰ ਸਿੰਘ ਚਾਹਲ ਦੀ ਜਿਹੜੀ ਪੈਮਾਇਸ਼ ਆ ਉਹ ਹੁਣ ਵੈਸੇ ਤੇ ਜੇ ਤੁਸੀਂ ਦੇਖੋਗੇ ਤਾਂ ਕਈ ਦਿਨ ਤੋਂ ਹੀ ਸ਼ੁਰੂਆਤ ਇਹਦੀ ਹੋ ਚੁੱਕੀ ਸੀਗੀ। ਪਟਿਆਲੇ ਵੀ ਅੱਗੇ 2-3 ਵਾਰੀ ਤਲਬ ਕੀਤਾ ਗਿਆ। ਹੁਣ ਕੁਛ ਜਿਹੜੇ ਸੋਰਸਸ ਨੇ ਉਹ ਤਾਂ ਇਹ ਦੱਸਦੇ ਆ ਕਿ ਭਰਤਿੰਦਰ ਸਿੰਘ ਚਾਹਲ ਹੈ ਹੀ ਨਹੀਂ ਹੋ ਰਹੇ, ਪੰਜਾਬ ਦੇ ਵਿੱਚ ਹੈ ਨਹੀਂਗਾ, ਉਹ ਆਸੇ-ਪਾਸੇ ਹੋ ਗਿਆ। ਤੇ ਦੂਜੇ ਪਾਸੇ ਜਿੱਥੋਂ ਤੱਕ ਇਹ ਪੈਮਾਇਸ਼ਾਂ ਦਾ ਮਸਲਾ ਹੈ, ਇਹ ਤਾਂ ਹੁਣ ਵੇਖੋ ਪੈਮਾਇਸ਼ ਹੋਏਗੀ, ਉਸ ਤੋਂ ਬਾਅਦ ਪਤਾ ਲੱਗੇਗਾ ਕੀ ਕੁਛ ਲੱਗਾ, ਕੀ ਕੁਛ ਨਹੀਂ ਲੱਗਾ। ਪਰ ਲੋਕਾਂ ਨੂੰ ਤੇ ਉਦੋਂ ਹੀ ਪਤਾ ਲੱਗ ਗਿਆ ਸੀ ਜਦੋਂ ਸਰਹੰਦ ਰੋਡ ਤੇ ਬੜਾ ਵੱਡਾ ਪੈਲਸ ਖੜਾ ਹੋ ਰਿਹਾ ਸੀਗਾ। ਪੈਲਸ ਜਿਹੜਾ ਖੜਾ ਹੋ ਰਿਹਾ ਸੀਗਾ, ਉਦੋਂ ਹੀ ਚਰਚੇ ਚੱਲ ਪਏ ਸੀਗੇ। ਤਾਂ ਇਹ ਭਰਤਿੰਦਰ ਸਿੰਘ ਚਾਹਲ ਦਾ ਕੰਮ ਹੀ ਇਹ ਸੀਗਾ ਕਿ ਜੇ ਤੇ ਮੰਨ ਲਓ ਕੈਪਟਨ ਆ ਤੇ ਫਿਰ ਇਹਦੀ ਬੱਲੇ ਬੱਲੇ ਆ। ਤੇ ਜੇ ਆਪਾਂ ਵੇਖੀਏ ਜਦੋਂ ਅਕਾਲੀ ਆਏ ਆ ਤੇ ਉਹਨਾਂ ਨੇ ਤਾਂ ਫਿਰ ਬਈ ਰਗੜ ਵਾਲੇ ਵੀ ਬੜੇ ਕੱਢੇ ਸਨ ਜੀ। ਤਾਂ ਉਸੇ ਕਰਕੇ ਸੁਮੇਧ ਸੈਣੀ ਦਾ ਕਿੱਸਾ ਵੀ ਕਿਤੇ ਨਾ ਕਿਤੇ ਥੋੜਾ ਇੱਧਰ ਜੋੜਿਆ ਜਾਂਦਾ ਕਿ ਜਿਹੜਾ ਉਹਨੂੰ ਸੇਕ ਲਾਇਆ ਗਿਆ ਸੀਗਾ, ਉਹ ਵੀ ਉਸ ਵੇਲੇ ਜਿਹੜੀਆਂ ਕਾਰਵਾਈਆਂ ਹੋਈਆਂ ਸੀ ਉਹਨਾਂ ਦਾ ਕਿਤੇ ਨਾ ਕਿਤੇ ਅਦਲੇ ਦਾ ਬਦਲਾ ਸੀਗਾ, ਟਿੱਟ ਫੋਰ ਟੈਟ ਵਾਲਾ ਹਿਸਾਬ ਕਿਤਾਬ। ਤਾਂ ਹੁਣ ਜਿਹੜੀ ਇਹ ਤੀਸਰੀ ਧਿਰ ਆ ਗਈ ਆ ਰਵਾਇਤੀ ਧਿਰਾਂ ਦੇ ਰਾਜ ਤੋਂ ਬਾਅਦ, ਤਾਂ ਇਹਨਾਂ ਨੇ ਤਾਂ ਲਾ ਵਾਢੇ ਹੋਈ ਮਤਲਬ ਕਿ ਰਗੜਾ ਰੱਖਿਆ ਹੋਇਆ। ਤਾਂ ਇਹਦੇ ਵਿੱਚ ਭਰਤਿੰਦਰ ਸਿੰਘ ਚਾਹਲ ਜਿਹੜਾ ਸੀਗਾ ਉਹ ਇਹਨਾਂ ਦੇ ਰਡਾਰ ਤੇ ਸੀਗਾ, ਪਰ 2-3 ਵਾਰੀ ਸੱਦਿਆ ਉਹ ਨਹੀਂ ਆਇਆ। ਪਰੰਤੂ ਇਹ ਕਿਹਾ ਜਾ ਰਿਹਾ ਹੈ, ਹੁਣ ਦੇਖੋ ਇਹਦੇ ਬਾਰੇ ਕੋਈ ਪੱਕੀ ਕੋਈ ਪੁਸ਼ਟੀ ਤਾਂ ਹੈ ਨਹੀਂ, ਪਰ ਇਹ ਕਿਹਾ ਜਾ ਰਿਹਾ ਕਿ ਭਰਤਿੰਦਰ ਸਿੰਘ ਚਾਹਲ ਸ਼ਾਇਦ ਇਸ ਮੁਲਕ ਦੇ ਵਿੱਚ ਨਹੀਂ ਹੈਗੇ। ਪਰ ਹੁਣ ਪੈਮਾਇਸ਼ ਤਾਂ ਚਲੋ ਜਿਹੜੀ ਜਾਇਦਾਦ ਹੈ ਉਹ ਤੇ ਕੋਈ ਸਿਰ ਤੇ ਰੱਖ ਕੇ ਨਹੀਂ ਨਾ ਲਿਜਾ ਸਕਦਾ, ਤਾਂ ਉਹ ਤਾਂ ਇੱਥੇ ਹੀ ਆ, ਉਹਦੀ ਫਿਰ ਪੈਮਾਇਸ਼ ਤਾਂ ਹੋਣੀ ਆ। ਸੋ ਹੋ ਸਕਦਾ ਕਿ ਉਸ ਤੋਂ ਬਾਅਦ ਵਿਜੀਲੈਂਸ ਕੋਈ ਅਗਲੀ ਕਾਰਵਾਈ ਕਰੇ। ਤੇ ਉਹਦਾ ਤੁਹਾਨੂੰ ਪਤਾ ਹੀ ਆ, ਬਹੁਤ ਸਾਰੇ ਲੀਡਰ ਜਿਹੜੇ ਕਾਂਗਰਸ ਦੇ ਆ, ਚਾਹੇ ਉਹ ਵੈਦ ਸਾਹਿਬ ਹੋਣ, ਚਾਹੇ ਉਹ ਮਦਨ ਲਾਲ ਜਲਾਲਪੁਰ ਹੋਣ, ਚਾਹੇ ਹੋਰ ਕੋਈ ਤੁਸੀਂ ਕਾਂਗਰਸੀ ਲੀਡਰ ਲੈ ਲਓ, ਉਹ ਸਾਰੇ ਹੀ ਇਸ ਗੇੜ ਦੇ ਵਿੱਚ ਫਸੇ ਹੋਏ ਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਬਈ ਹੁਣ ਤਾਂ ਵਿਜੀਲੈਂਸ ਨੇ ਐਕਸਟਰਾ ਨਫਰੀ ਦੀ ਥਾਂ ਤੇ ਸਿੱਧਾ ਕੈਡਰ ਹੀ ਮੰਗ ਲਿਆ ਕਿ ਸਾਡਾ ਫਿਕਸ ਕੈਡਰ ਹੀ ਕਰ ਦਿਓ, ਕਿਉਂਕਿ ਅਸੀਂ ਵਾਹਵਾ ਬਿਜ਼ੀ ਰਹਿੰਦੇ ਅੱਜ ਕੱਲ। ਜੀ, ਜਦੋਂ ਤੋਂ ਇਹ ਸਰਕਾਰ ਆਈ ਹੈ ਉਦੋਂ ਤੋਂ ਤਾਂ ਜ਼ਿਆਦਾ ਹੀ ਬਿਜ਼ੀ ਹੋ ਗਏ ਨੇ। ਆਪਾਂ ਅੱਗੇ ਵਧਦੇ ਹਾਂ। ਆਪ ਆਗੂ ਦੇ ਸਿਰ ਚੜ ਨੌਜਵਾਨ ਨੇ ਜੀਵਨ ਲੀਲਾ ਸਮਾਪਤ ਕਰ ਲਈ ਜੀ। ਹਾਂਜੀ, ਦੇਖੋ ਇਹ ਕੱਲ ਕਾਫੀ ਧਰਨੇ ਧੁਰਨੇ ਲੱਗੇ ਰਹੇ ਨੇ। ਇਹਦੇ 'ਚ ਗੱਲ ਕੀ ਹੈ ਕਿ ਕੀਰਤਪੁਰ ਸਾਹਿਬ ਦੇ ਵਿੱਚ ਦੱਸਦੇ ਆ ਕਿ ਪਿਛਲੇ ਦਿਨ ਹੀ ਕੁਛ ਸ਼ੱਕੀ ਪਰਿਸਥਿਤੀਆਂ ਦੇ ਵਿੱਚ ਇੱਕ ਲਾਪਤਾ ਜਿਹੜਾ ਨੌਜਵਾਨ ਹੋਇਆ ਸੀਗਾ, ਤਾਂ ਉਹ ਦੀਪਕ ਟੰਡਨ ਉਹਦਾ ਨਾਂ ਸੀਗਾ, ਕੀਰਤਪੁਰ ਸਾਹਿਬ ਵਾਸੀ ਸੀਗਾ। ਤਾਂ ਨਹਿਰ ਦੇ ਵਿੱਚੋਂ ਮੁੜ ਕੇ ਉਹਦੀ ਲਾਸ਼ ਮਿਲੀ। ਤੇ ਦੀਪਕ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਅਸਲ ਦੇ ਵਿੱਚ ਉਹਨੇ WhatsApp ਤੇ ਇੱਕ ਸੁਸਾਈਡ ਨੋਟ ਲਿਖ ਕੇ ਫਿਰ ਇਹਨਾਂ ਪਰਿਸਥਿਤੀਆਂ 'ਚ ਖੁਦਕੁਸ਼ੀ ਕੀਤੀ ਆ। ਤਾਂ ਉਹਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਉਹ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਹੈ। ਉਹਨਾਂ ਦੇ ਵਿੱਚੋਂ ਇੱਕ
ਰੋਪੜ ਜ਼ਿਲ੍ਹੇ ਦਾ ਕੋਈ ਯੂਥ ਦਾ ਪ੍ਰੈਜ਼ੀਡੈਂਟ ਵੀ ਦੱਸਿਆ ਜਾ ਰਿਹਾ ਹੈ। ਪਰ ਇਹ ਕਹਿੰਦੇ ਆ ਕਿ ਮਤਲਬ ਕਿ ਸਾਡੀ ਸ਼ਿਕਾਇਤ ਤੋਂ ਬਾਅਦ ਵੀ ਸੁਸਾਈਡ ਨੋਟ ਵੀ ਮਿਲ ਗਿਆ, ਪਰ ਬਾਵਜੂਦ ਇਸ ਦੇ ਇਹ ਸਾਡੀ ਕੋਈ ਗੱਲ ਨਹੀਂ ਸੁਣ ਰਹੇ ਪੁਲਿਸ ਵਾਲੇ। ਤਾਂ ਜੀ ਹੁਣ ਫਿਰ ਤੁਹਾਨੂੰ ਪਤਾ ਹੀ ਆ, ਇਸ ਮੁਲਕ ਦੇ ਵਿੱਚ ਇਹ ਵੀ ਇੱਕ ਰਵਾਇਤ ਬਣ ਗਈ ਹੈ, ਜਦੋਂ ਕਿਸੇ ਗਰੀਬ ਦੀ ਦੁਨੀਆ ਉਜੜ ਗਈ ਹੋਵੇ, ਉਤੋਂ ਕੋਈ ਸੁਣਵਾਈ ਨਾ ਹੋ ਰਹੀ ਹੋਵੇ, ਤਾਂ ਫਿਰ ਉਹ ਇੱਕੋ ਹੀ ਚਾਰਾ ਜਿਹੜਾ ਉਹਦੇ ਕੋਲ ਹੁੰਦਾ ਹੈ ਉਹੀ ਅਪਣਾਉਂਦਾ ਹੈ, ਤਾਂ ਉਹ ਲਾਸ਼ ਰੱਖ ਕੇ ਉੱਥੇ ਪ੍ਰਦਰਸ਼ਨ ਕਰਦਾ ਹੈ। ਹਾਲਾਂਕਿ ਕੱਲ ਇਹ ਪ੍ਰਦਰਸ਼ਨ ਹੁੰਦੇ ਰਹੇ ਆ, ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ, ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਜਦੋਂ ਕਾਫੀ ਦੇਰ ਤੱਕ ਇਹ ਪ੍ਰਦਰਸ਼ਨ ਜਾਰੀ ਰਿਹਾ, ਤਾਂ ਰਾਤ ਨੂੰ ਫਿਰ ਇਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਭਾਈ ਅਸੀਂ 306 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ। ਤਾਂ ਮਾਮਲਾ ਦਰਜ ਹੋ ਗਿਆ, ਪਰ ਤੁਸੀਂ ਦੇਖ ਲਓ ਕਿ ਆਮ ਆਦਮੀ ਪਾਰਟੀ ਤੇ, ਜਿਵੇਂ ਤੁਸੀਂ ਬੰਗਲੇ ਦੀ ਗੱਲ ਕੀਤੀ, ਬੰਗਲੇ ਤੋਂ ਲੈ ਕੇ ਕਿਸ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ, ਇਹ ਬਿਲਕੁਲ ਜੀ ਉਹੀ ਹਾਲਾਤ ਨੇ ਜਿੱਦਾਂ ਅਕਾਲੀਆਂ ਵੇਲੇ ਇਸ ਤਰ੍ਹਾਂ ਹੁੰਦਾ ਸੀਗਾ, ਕਿਸੇ ਦਾ ਦੋਸ਼ ਇਧਰੋਂ ਮੜਿਆ ਗਿਆ, ਕਿਸੇ ਦੇ ਸਿਰ ਇਧਰੋਂ ਮੜਿਆ ਗਿਆ, ਉਹੀ ਆ। ਕਿਸੇ ਤੇ ਕਿਸੇ ਕਿਸਮ ਦਾ ਦੋਸ਼ ਆ, ਕਿਸੇ ਤੇ ਕਿਸੇ ਕਿਸਮ ਦਾ ਦੋਸ਼ ਆ। ਇਸ ਕਰਕੇ ਜੀ ਥੋੜਾ ਜਿਹਾ ਵੇਖਣਾ ਚਾਹੀਦਾ। ਅੱਜ ਕਟਾਰੂ ਚੱਕ ਵਾਲਾ ਤਾਂ ਤੁਸੀਂ ਦੇਖ ਹੀ ਲਿਆ ਹੋਣਾ ਕਿ ਜੀ ਉਹ ਤੇ ਜੀ ਭਾਈ ਸਾਹਿਬ ਉਹ ਆਪਦੇ ਮੁੰਡੇ ਨੂੰ ਹੀ ਟੈਲੀਫੋਨ ਆਪਰੇਟਰ ਰੱਖੀ ਬੈਠੇ ਨੇ, ਸਾਲੀ ਜੀ ਦੇ ਮੁੰਡੇ ਨੂੰ ਉਹ ਰੱਖੀ ਬੈਠੇ ਨੇ ਨਾਲ ਪੀਏ, ਜੀ ਤੇ ਇੱਕ ਹੋਰ ਆ ਨੇੜਲਾ, ਉਹਨੂੰ ਨਾਲ ਉਹਨਾਂ ਨੇ ਸ਼ਾਇਦ ਰਸੋਈਆ ਬਣਾ ਰੱਖਿਆ। ਦੱਸੋ ਕਮਾਲ ਦੀ ਗੱਲ, ਉਹਨਾਂ ਚੋਂ ਇੱਕ ਹਿਮਾਚਲੀ ਵੀ ਆ। ਜੀ ਕੀ ਕਾਂਗੜੇ ਕੀ ਤੋਂ। ਕਰੋਗੇ? ਹਾਂਜੀ, ਕੀ ਕਰੋਗੇ ਤੁਸੀਂ? ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਆਪਣਾ ਜਿਹੜਾ ਹੈ ਉਹ ਘਰ ਸਾਂਭਣ ਦੀ ਜ਼ਰੂਰਤ ਆ। ਆਹੀ ਕੁਛ ਉਹ ਕਰਦੇ ਰਹੇ ਨੇ, ਤੇ ਇਸੇ ਕਰਕੇ ਹੀ ਫਿਰ ਉਹਨਾਂ ਦੀ ਫੱਟੀ ਪੋਚੀ ਗਈ, ਤੇ ਉਹਨਾਂ ਹੀ ਹੁਣ ਪਦਚਿਹਨਾਂ ਤੇ, ਉਹਨਾਂ ਹੀ ਪੈੜਾਂ ਤੇ ਜੇ ਤੁਸੀਂ ਪੈਰ ਰੱਖੋਗੇ, ਤੇ ਫਿਰ ਦਿਨ ਤੁਹਾਡੇ ਵੀ ਚੰਗੇ ਨਹੀਂ ਜੇ ਰਹਿਣੇ। ਜੀ ਇਹ ਤਾਂ ਉਹੀ ਜਿਹੜੇ ਤੁਸੀਂ ਪਹਿਲਾਂ ਗੱਲ ਕੀਤੀ, ਟਿਟ ਫॉर ਟੈਟ ਹੈ, ਜਿੱਦਾਂ ਦਾ ਕਰੋਗੇ ਉਦਾਂ ਦਾ ਭਰੋਗੇ। ਸੋ ਅੱਗੇ ਵਧਦੇ ਆ। 14 ਯਾਤਰੀਆਂ ਨੂੰ ਛੱਡ ਦੁਬਈ ਲਈ ਉਡਾਨ ਭਰ ਗਈ ਜੀ, ਕਹਿੰਦੇ ਫਲਾਈਟ। ਇਹ ਵੀ ਨਵਾਂ ਹੀ ਕੰਮ ਚੱਲਿਆ ਹੁਣ। ਬੜੀਆਂ ਫਲਾਈਟਾਂ ਦਾ ਤੁਸੀਂ ਜੇ ਦੇਖੋਗੇ ਤਾਂ ਇਹੀ ਹਾਲ ਨਜ਼ਰ ਆਉਂਦਾ ਪਿਛਲੇ ਕੁਝ ਦਿਨਾਂ ਦੇ ਵਿੱਚ। ਕਾਫੀ ਇਸੇ ਤਰ੍ਹਾਂ ਦੇ ਮਸਲੇ ਜਿਹੜੇ ਆ ਨਾ ਉਹ ਸਾਡੇ ਸਾਹਮਣੇ ਆਏ ਆ। ਤਾਂ ਖੈਰ ਇਹ ਹੁਣ ਜਿਹੜੀ ਮਤਲਬ ਕਿ ਫਲਾਈਟ ਇੱਥੋਂ ਰਵਾਨਾ ਹੋ ਗਈ ਆ, ਇਹਨਾਂ ਦੇ 14 ਜਿਹੜੇ ਯਾਤਰੀ ਆ, ਉਹ ਕਹਿੰਦੇ ਕਿ ਬਈ ਸਾਡੇ ਜਿਹੜੇ ਕਾਗਜ਼ਾਤ ਵਗੈਰਾ ਸਨ ਉਹ ਸਭ ਓਕੇ ਸੀਗਾ, ਉਹੋ ਜਿਹਾ ਸਾਰਾ ਕੁਝ ਦੂਜਿਆਂ ਕੋਲ ਸੀ, ਜਿਹੜੇ ਇੱਥੋਂ ਲੈ ਕੇ ਤੇ ਰਵਾਨਗੀ ਕਰ ਗਏ ਨੇ, ਪਰ ਸਾਨੂੰ ਜੀ ਇੱਥੇ ਛੱਡ ਗਏ ਆ। ਪਰ ਗੱਲ ਇਹ ਵੀ ਦੱਸੀ ਜਾ ਰਹੀ ਹੈ, ਜਿਹੜਾ ਸਪਾਈਸ ਜੈਟ ਦਾ ਗਰਾਊਂਡ ਸਟਾਫ ਹੈ, ਕਹਿੰਦੇ ਕਿ ਵੀਜ਼ਾ ਤੇ ਨਾਮ ਬੇਮੇਲ ਹੋਣ ਕਰਕੇ ਨਾ, ਤਾਂ ਕਰਕੇ ਇਹਨਾਂ ਯਾਤਰੀਆਂ ਨੂੰ ਛੱਡਿਆ ਗਿਆ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਤਰਕ ਇਹ ਆ ਕਿ ਬਾਈ ਸਾਰਿਆਂ ਦਾ ਇਸ ਤਰ੍ਹਾਂ ਦਾ ਹੀ ਹਾਲ ਸੀ, ਤੇ ਫਿਰ ਦੂਜੇ ਕਾਹਤੋਂ ਤੁਸੀਂ ਖੜੇ ਆ। ਅਸਲ ਦੇ ਵਿੱਚ ਦੱਸਦੇ ਇਹ ਆ ਕਿ ਵੀਜ਼ਾ ਦੇ ਵਿੱਚ ਸ਼ਾਇਦ ਕਿਤੇ 2 ਵਾਰੀ ਨਾਂ ਜਿਹੜੇ ਆ ਨਾ ਪ੍ਰਿੰਟ ਹੋ ਗਏ ਸਨ, ਤੇ ਜਿੱਥੋਂ ਜੀ ਸਮੱਸਿਆ ਖੜੀ ਹੋ ਗਈ ਆ, ਤੇ ਇਹਦੇ ਕਰਕੇ 14 ਪੈਸੇਂਜਰ ਜਿਹੜੇ ਸੀਗੇ ਉਹ ਇੱਥੇ ਰਹਿ ਗਏ ਸੀਗੇ। ਤੇ ਬਾਅਦ ਦੇ ਵਿੱਚ ਜਦੋਂ ਸਪਾਈਸ ਜੈਟ ਜਿਹੜਾ ਉਹ ਇੱਥੋਂ ਉਡਾਨ ਭਰ ਗਿਆ, ਤੇ ਫਿਰ ਉਸ ਤੋਂ ਬਾਅਦ ਇਹ ਰੌਲਾ ਪਿਆ। ਤਾਂ ਡਾਕੂਮੈਂਟ ਦੇ ਵਿੱਚ ਜਦੋਂ 2 ਵਾਰੀ ਨਾਂ ਆ ਗਿਆ, ਤੁਹਾਨੂੰ ਪਤਾ ਹੀ ਹੈ ਕਿ ਇਹ ਕਲੈਰੀਕਲ ਗਲਤੀ ਹੈ, ਪਰ ਉਹਦਾ ਜੀ ਖਮਿਆਜ਼ਾ ਜਿਹੜਾ ਆ ਉਹ ਹੁਣ ਇਹਨਾਂ ਨੂੰ ਭੁਗਤਣਾ ਪਵੇਗਾ। ਸੋ ਇਸ ਕਰਕੇ ਜੀ 14 ਪੈਸੇਂਜਰਸ ਦੀ ਜਿਹੜੀ ਇਹ ਟਿਕਟ ਆ, ਉਹਦੇ ਪੈਸੇ ਤੇ ਸ਼ਾਇਦ ਰਿਫੰਡ ਹੋ ਜਾਣਗੇ, ਕੱਟ ਕਟਾ ਕੇ ਕੁਛ ਨਾ ਕੁਛ ਜੀ ਐਸਾ ਹੋਏਗਾ। ਪਰ ਗਲਤੀ ਕਿਸੇ ਦੀ ਹੈ ਤੇ ਖਮਿਆਜ਼ਾ ਕਿਸੇ ਨੂੰ ਭੁਗਤਣਾ ਪਵੇ, ਇਹ ਗੱਲ ਠੀਕ ਨਹੀਂ। ਪਰ ਇੱਥੇ ਇਸ ਤਰ੍ਹਾਂ ਹੀ ਚੱਲਦਾ ਹੈ ਕਿ ਗਲਤੀ ਕਿਸੇ ਇੱਕ ਦੀ ਹੁੰਦੀ ਹੈ, ਪਰ ਉਹਦਾ ਖਮਿਆਜ਼ਾ ਦੂਸਰੇ ਨੂੰ ਭੁਗਤਣਾ ਪੈਂਦਾ ਹੈ। ਜੀ ਇਹ ਵਰਤਾਰਾ ਬੜਾ ਵੱਧ ਰਿਹਾ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ। ਆਪਾਂ ਅੱਗੇ ਵੱਲ ਵਧੀਏ ਤਾਂ ਹਾਂਜੀ, ਜੱਜ ਨਹੀਂ ਸਾਹਿਬ ਅੰਮ੍ਰਿਤਸਰ ਵੈਸੇ ਵੀ ਜੇ ਤੁਸੀਂ ਦੇਖੋਗੇ ਨਾ, ਅੰਮ੍ਰਿਤਸਰ 에ਅਰਪੋਰਟ ਤੋਂ ਬੜੀਆਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ, ਬਹੁਤ ਹੀ ਜੀ ਜ਼ਿਆਦਾ। ਅਕਸਰ ਹਾਂਜੀ ਪ੍ਰਦਰਸ਼ਨ ਵੀ ਹੋ ਜਾਂਦਾ ਹੈ ਉੱਥੇ, ਤਾਂ ਹਾਂਜੀ ਹਾਂਜੀ ਹਾਂਜੀ, ਨਾਅਰੇਬਾਜ਼ੀ ਬਿਲਕੁਲ। ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਅੱਗੇ ਵਧੀਏ। ਕਹਿੰਦੇ ਜੱਜ ਸਾਹਿਬ ਰਸੂਖਦਾਰ ਬੰਦੇ ਦਾ ਕੇਸ ਸੁਣਦਿਆਂ ਆਪ ਹੀ ਕਸੂਤੇ ਫਸ ਗਏ ਜੀ। ਦੇਖੋ ਇਹ ਜਿਹੜੇ ਨਾ ਰਸੂਖਦਾਰਾਂ ਦਾ ਕੇਸ ਸੁਣ ਰਹੇ ਸੀਗੇ ਸੁਧੀਰ ਪਰਮਾਰ, ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਨੂੰ ਸਪੈਸ਼ਲ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ, ਕਿਉਂਕਿ ਦੇਖੋ ਦਾਗੀਆਂ ਤੇ ਨਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ, ਤੇ ਉਸ ਤੋਂ ਪਹਿਲਾਂ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਆ।
ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਕਿ ਜਿਹੜੇ ਲੰਮੇ ਸਮੇਂ ਤੋਂ ਲਟਕਦੇ ਮਾਮਲੇ ਉਹਨਾਂ ਵਾਸਤੇ ਸਪੈਸ਼ਲ ਕੋਰਟਾਂ ਦਾ ਗਠਨ ਕੀਤਾ ਜਾਵੇ, ਤਾਂ ਕਿ ਜੋ ਇਹ ਗ੍ਰਹਿਣ ਲੱਗਾ ਪਿਆ ਭਾਰਤ ਦੀ ਰਾਜਨੀਤੀ 'ਚ ਸਦਨ ਦੇ ਵਿੱਚ ਇੰਨੇ ਦਾਗੀ ਨੇ ਕਿ ਉਹਦਾ ਕੋਈ ਨਾ ਕੋਈ ਨਿਬੇੜਾ ਹੋਵੇ। ਹੁਣ ਇਹ ਜਿਹੜੇ ਜੱਜ ਸਾਹਿਬ ਸੀਗੇ ਪਰਮਾਰ ਸਾਹਿਬ, ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸਾਹਿਬ ਲਾ ਲਓ, ਕਿਉਂਕਿ ਪਿਛਲੇ ਦਿਨੀ ਗੁੜਗਾਉਂ ਦੇ ਵਿੱਚ ਜਿਹੜੀ ਇਹਨਾਂ ਦੀ ਕੋਠੀ ਆ ਉਹਦੇ ਵਿੱਚ ਹਰਿਆਣਾ ਐਂਟੀ ਕਰਪਸ਼ਨ ਬਿਊਰੋ ਨੇ ਛਾਪਾ ਮਾਰਿਆ। ਤਾਂ ਹੁਣ ਇਹ ਆ ਕਿ ਇਹਨਾਂ ਦੀ ਨਿਯੁਕਤੀ ਬੇਸਿਕਲੀ ਹੋਈ ਆ ਸੁਪਰੀਮ ਕੋਰਟ ਵੱਲੋਂ, ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ 'ਚ ਅਰਜ਼ੀ ਦਾਖਲ ਕੀਤੀ ਆ ਕਿ ਇਹ ਜੱਜ ਵਿਵਾਦਾਂ 'ਚ ਘਿਰ ਚੁੱਕਿਆ। ਦੇਖੋ ਹੁਣ ਜਿਸ ਜੱਜ ਤੇ ਐਂਟੀ ਕਰਪਸ਼ਨ ਬਿਊਰੋ ਰੇਡ ਮਾਰ ਦੇਵੇ ਤਾਂ ਫਿਰ ਉਹਦੀ ਕ੍ਰੈਡੀਬਿਲਿਟੀ ਰਹਿ ਕੀ ਜਾਏਗੀ। ਇਹ ਤਾਂ ਆਪਾਂ ਸੋਚ ਹੀ ਸਕਦੇ ਆ ਨਾ, ਸਧਾਰਨ ਗੱਲ ਹੈ ਕਿ ਉਸ ਮਾਮਲੇ ਦੇ ਵਿੱਚ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤਾਂ ਸੋਚੇਗਾ ਨਾ ਕਿ ਬਈ ਅਸੀਂ ਇਸ ਜੱਜ ਦੀ ਥਾਂ ਤੇ ਕੋਈ ਦੂਸਰਾ ਜੱਜ ਅਪਾਇੰਟ ਕਰੀਏ, ਚਾਹੇ ਵਿਵਾਦ ਝੂਠਾ ਹੈ ਚਾਹੇ ਸੱਚਾ ਹੈ, ਇੱਕ ਵਾਰੀ ਤਾਂ ਵਿਵਾਦ ਉੱਠ ਪਿਆ ਨਾ। ਤਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਲਾ ਕੇ ਇਹ ਉਹਨਾਂ ਤੋਂ ਆਗਿਆ ਮੰਗੀ ਗਈ ਆ, ਇਜਾਜ਼ਤ ਮੰਗੀ ਗਈ ਆ ਕਿ ਜੱਜ ਕੋਈ ਹੋਰ ਲਾਈਏ। ਤਾਂ ਤੁਸੀਂ ਵੇਖ ਲਓ ਹਾਲ ਕਿ ਰਸੂਖਦਾਰਾਂ ਦੇ ਕੇਸ ਸੁਣਦੇ ਸੁਣਦੇ ਜੱਜ ਸਾਹਿਬ ਆਪਦਾ ਹੀ ਰਸੂਖ ਉੱਥੇ ਵਧਾ ਗਏ ਆ। ਤਾਂ ਹਾਲਾਂਕਿ ਇਹ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਨੱਪੀ ਜਾ ਰਹੀ ਆ ਕਿ ਰਿਸ਼ਵਤ ਦਾ ਮਾਮਲਾ ਅਸਲ 'ਚ ਹੈ ਕੀ ਸੀਗਾ, ਪਰ ਜਿਵੇਂ ਹੀ ਸੁਪਰੀਮ ਕੋਰਟ 'ਚ ਗਿਆ ਹਾਈ ਕੋਰਟ ਤੇ ਫਿਰ ਇਹ ਗੱਲ ਨਿਕਲ ਕੇ ਆ ਗਈ ਕਿ ਪਰਮਾਰ ਸਾਹਿਬ ਦੇ ਘਰੇ ਰੇਡ ਹੋਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਤਦੇ ਹੀ ਉਹਨਾਂ ਦੀ ਜਗ੍ਹਾ ਤੇ ਇੱਕ ਨਵਾਂ ਜੱਜ ਅਪਾਇੰਟ ਕਰਨ ਦੀ ਇਜਾਜ਼ਤ ਮੰਗ ਰਿਹਾ ਹਾਈ ਕੋਰਟ। ਪਰ ਇਹ ਬੜੀ ਗੰਭੀਰ ਸਮੱਸਿਆ ਹੈ ਸਾਡੇ ਇੱਥੇ। ਹੁਣ ਜੇ ਤੁਸੀਂ ਦੇਖੋਗੇ ਤੇ ਆ ਪਿਛਲੇ ਦਿਨ ਹੀ ਇਹਨਾਂ ਨੇ ਉਹ ਖਬਰ ਜਿਹੜੀ ਆ ਬਾਹਰ ਨਹੀਂ ਆਉਣ ਦਿੱਤੀ, ਇੱਕ NIA ਦਾ ਅਧਿਕਾਰੀ ਇਸੇ ਤਰ੍ਹਾਂ ਫੜਿਆ ਗਿਆ। ਹਿਸਾਬ ਲਾ ਲਓ, NIA ਜਿਸ ਨੂੰ ਸਭ ਤੋਂ ਵੱਡੀ ਇਨਵੈਸਟੀਗੇਟਿਵ ਏਜੰਸੀ ਮੰਨਿਆ ਜਾਂਦਾ ਇੰਡੀਆ ਦੀ, NIA। ਇਹ ਤੋਂ ਪਹਿਲਾਂ CBI ਵਾਲਿਆਂ ਦੇ ਤੇ ਕੁਛ ED ਵਾਲਿਆਂ ਦੇ ਕਿਸੇ ਤਾਂ ਸਨ, ਇਨਕਮ ਟੈਕਸ ਵਾਲਿਆਂ ਦੇ ਵੀ ਕੁਛ ਹੱਦ ਤੱਕ। ਪਰ ਤੁਸੀਂ ਦੇਖੋ ਕਿ NIA ਦਾ ਅਧਿਕਾਰੀ ਇਸ ਤਰ੍ਹਾਂ ਕੋਈ ਰਿਸ਼ਵਤ ਲੈਂਦਾ, ਕੋਈ ਇਸ ਤਰ੍ਹਾਂ ਦਾ ਸਕੈਮ ਕਰਦਾ ਫੜਿਆ ਗਿਆ ਹੋਵੇ, ਤਾਂ ਸੋਚ ਸਕਦੇ ਹੋ ਤੁਸੀਂ ਕਿ ਫਿਰ ਭਾਰਤ ਦੇ ਵਿੱਚ ਇਹ ਜਿਹੜੀ ਕਰਪਟ ਪ੍ਰੈਕਟਿਸ ਆ ਉਹ ਕਿੰਨੇ ਜ਼ੋਰਾਂ ਤੇ ਆ ਤੇ ਉਹਦੀ ਜੜ ਕਿੰਨੀ ਡੂੰਘੀ ਆ। ਕੱਲੀ ਜਾੜੀ ਨਹੀਂ, ਅਮਰ ਵੇਲ ਵਾਂਗੂ ਉਹ ਕਿੱਥੋਂ ਤੱਕ ਪਹੁੰਚੀ ਹੋਈ ਆ ਕਿ ਜੱਜ ਵੀ ਤੇ ਏਜੰਸੀ ਦਾ ਕੋਈ ਕਿਸੇ ਮਤਲਬ ਕਿ ਟੌਪ ਦੀ ਏਜੰਸੀ ਦਾ ਟੌਪ ਦਾ ਅਫੀਸ਼ਲ ਇਸ ਤਰ੍ਹਾਂ ਦੇ ਮੁਕੱਦਮਿਆਂ 'ਚ ਫਸਦਾ ਹੈ ਤੇ ਸੋਚਿਆ ਜਾ ਸਕਦਾ, ਸਮਝਿਆ ਜਾ ਸਕਦਾ ਹੈ ਕਿ ਹਾਲਾਤ ਸਾਡੇ ਇੱਥੇ ਕੀ ਹੋਏ ਪਏ ਨੇ। ਜੀ, ਸੋ ਇਹ ਤਾਂ ਵਿਚਾਰਨ ਵਾਲੀ, ਸੋਚਣ ਵਾਲੀ ਗੱਲ ਹੈ ਹੀ। ਪਰ ਪਹਿਲਵਾਨਾਂ ਦੇ ਹੱਕ 'ਚ ਬੜੇ ਸਾਰੇ ਖਿਲਾੜੀ ਵੀ ਆ ਰਹੇ ਨੇ ਤੇ ਹੁਣ ਦਿੱਲੀ ਦੀ ਸਿੱਖਿਆ ਮੰਤਰੀ ਵੀ ਕਹਿੰਦੇ ਪਹੁੰਚ ਗਏ ਸੀ ਤੇ ਮਾਮਲਾ ਦਰਜ ਕਰਨ ਦੀ ਗੱਲ ਹੋ ਰਹੀ ਹੈ। ਜੀ ਕੀ ਮਾਮਲਾ ਹੈ, ਹੁਣ ਅੱਗੇ ਤੁਰੂ ਗੱਲ? ਦੇਖੋ, ਜਿਹੜੀ ਪਹਿਲਵਾਨਾਂ ਵਾਲੀ ਕਹਾਣੀ ਹੈ ਨਾ ਗੁਰਪ੍ਰੀਤ ਜੀ, ਇਹ ਥੋੜੀ ਗੁੰਝਲਦਾਰ ਕਹਾਣੀ ਹੈ। ਇਹਦੇ ਤੇ ਵੈਸੇ ਜੇ ਤੁਸੀਂ ਦੇਖੋਗੇ ਤਾਂ ਬਹੁਤ ਸਾਰੀ ਰਿਪੋਰਟਿੰਗ ਚੱਲ ਰਹੀ ਹੈ ਇੰਡੀਆ ਦੇ ਵਿੱਚ, ਜਾਂ ਕਹਿ ਲਓ ਕਿ ਅੱਜ ਦੇ ਦਿਨ ਦੇ ਵਿੱਚ ਇਹ ਹੌਟ ਖਬਰ ਆ, ਹੌਟ ਨਿਊਜ਼ ਆ ਜੀ। ਤਾਂ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਨਾ, ਹਾਲਾਂਕਿ ਹੁਣ ਵੱਡੀ ਅਪਡੇਟ ਇਸ ਮਾਮਲੇ 'ਚ ਇਹ ਆ ਰਹੀ ਹੈ ਕਿ ਸੁਪਰੀਮ ਕੋਰਟ ਨੇ ਦਿੱਲੀ ਦੇ ਵਿੱਚ ਜੋ ਉੱਥੇ ਦਿੱਲੀ ਪੁਲਿਸ ਸੀਗੀ ਉਹਨੂੰ ਖਿੱਚਿਆ, ਤਾਂ ਦਿੱਲੀ ਪੁਲਿਸ ਨੇ ਜਾ ਕੇ ਉੱਥੇ ਬਿਆਨ ਦਿੱਤਾ। ਤਾਂ ਹੁਣ ਦਿੱਲੀ ਪੁਲਿਸ ਨੇ ਕਿਹਾ ਕਿ ਪਹਿਲਾਂ ਤਾਂ ਇਹ ਕਿਹਾ ਸੀਗਾ ਕਿ ਅਸੀਂ ਜਾਂਚ ਪੜਤਾਲ ਕਰਾਂਗੇ, ਉਸ ਤੋਂ ਬਾਅਦ ਹੀ FIR ਦਰਜ ਕੀਤੀ ਜਾ ਸਕਦੀ ਹੈ। ਪਰ ਦੂਸਰੇ ਪਾਸੇ ਅੱਜ ਦਿੱਲੀ ਪੁਲਿਸ ਨੇ ਕਿਹਾ ਕਿ ਕੋਈ ਗੱਲ ਨਹੀਂ ਜੀ, ਕਿਉਂਕਿ ਟਾਈਮ ਤਾਂ ਫਿਰ ਲੱਗਾ ਉਹਨਾਂ ਨੂੰ, ਕਿ ਉਹ ਕਹਿੰਦੇ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਦਿੱਲੀ ਪੁਲਿਸ ਕਹਿੰਦੇ ਕਿ ਅਸੀਂ ਕੇਸ ਦਰਜ ਕਰ ਲਵਾਂਗੇ। ਤਾਂ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਯਾਨੀ ਅੱਜ ਸੁਪਰੀਮ ਕੋਰਟ ਦੇ ਵਿੱਚ ਇਹ ਬਿਆਨ ਦੇ ਦਿੱਤਾ। ਹੁਣ ਗੱਲ ਇਹ ਆ ਕਿ ਜਿਹੜਾ ਫੈਡਰੇਸ਼ਨ ਸੀਗਾ, ਵੈਸੇ ਤਾਂ ਸੁਣਵਾਈ ਦੇ ਦੌਰਾਨ ਜੇ ਤੁਸੀਂ ਦੇਖੋਗੇ ਰੈਸਲਰਸ ਵੱਲੋਂ ਐਡਵੋਕੇਟ ਅੱਜ ਕਪਿਲ ਸਿੱਬਲ ਪੇਸ਼ ਹੋਏ ਸਨ ਜੀ, ਤਾਂ ਇਹਦੇ ਤੇ ਫਿਰ ਬਹਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜੋ ਬੀਬੀਆਂ ਭਲਵਾਨੀ ਕਰਦੀਆਂ ਨੇ ਜਾਂ ਜੋ ਕੁੜੀਆਂ ਨੇ, ਨਾਬਾਲਗ ਨੇ, ਵੀ ਉਹਨਾਂ ਨੂੰ ਇਹ ਸਾਰਾ ਕੁਝ ਜਿਹੜਾ ਮੁਹੱਈਆ ਕਰਾਇਆ ਜਾਵੇ ਤਾਂ ਕਿ ਉਹਨਾਂ ਦਾ ਕੋਈ ਸ਼ੋਸ਼ਣ ਵਗੈਰਾ ਨਾ ਹੋਵੇ। ਤੇ ਦੱਸਦੇ ਆ ਕਿ ਦਿੱਲੀ ਪੁਲਿਸ ਹੁਣ ਚਰਚਾ ਕਰ ਰਹੀ ਆ ਕਿਉਂਕਿ
ਜਿਹੜਾ ਬ੍ਰਿਜ ਭੂਸ਼ਣ ਆ ਨਾ ਜੀ, ਬ੍ਰਿਜ ਭੂਸ਼ਣ ਤੁਸੀਂ ਹਿਸਾਬ ਲਾ ਲਓ ਕਿ ਬਾਬਰੀ ਮਸਜਿਦ ਢਾਉਣ ਵਾਲੇ ਕੇਸ ਦੇ ਵਿੱਚ ਅਡਵਾਨੀ ਦਾ ਬਰੋਬਰ ਕੇਸਵਾਰ ਸੀਗਾ ਤੇ ਜੀ 5 ਵਾਰੀ ਮੈਂਬਰ ਪਾਰਲੀਮੈਂਟ ਹੈ। ਹਿਸਾਬ ਲਾ ਲਓ ਇੰਨੀ ਪਹੁੰਚ ਹੈ ਉਹਦੀ। ਔਨ ਕੈਮਰਾ ਕਹਿੰਦਾ ਕਿ ਮੈਂ ਬੰਦਾ ਮਾਰਿਆ, ਔਨ ਜੀ ਕੈਮਰਾ। ਉਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ, ਤਾਂ ਹੀ ਇੰਨਾ ਟਾਈਮ ਲੱਗ ਰਿਹਾ। ਅਸਲ ਦੇ ਵਿੱਚ ਕਹਾਣੀ ਕੀ ਹੈ? ਤੇ ਦੂਜੇ ਪਾਸੇ ਮਤਲਬ ਕਿ ਹੁਣ ਜੋ WFI ਹੈ, ਰੈਸਲਿੰਗ ਫੈਡਰੇਸ਼ਨ ਆਫ ਇੰਡੀਆ, ਉਹ ਤੇ ਤਕਰੀਬਨ ਹੁਣ ਇੱਕ ਵਾਰੀ ਮਿੱਟੀ ਆ ਉਹਦਾ ਕੰਮ, ਤੇ ਇਹਨਾਂ ਨੇ ਪੈਨਲ ਪਹਿਲਾਂ ਹੀ ਬਣਾ ਦਿੱਤਾ ਹੈ। ਤੇ ਕੱਲ PT ਊਸ਼ਾ ਦਾ ਵੀ ਬਿਆਨ ਆ ਗਿਆ ਸੀਗਾ ਕਿ ਬਈ ਦੇਖੋ, ਤੁਹਾਨੂੰ ਸਭ ਤੋਂ ਪਹਿਲਾਂ ਜੋ ਇੰਡੀਅਨ ਓਲੰਪਿਕ ਹੈਗੀ ਆ ਉਹਦੇ ਕੋਲ ਆਉਣਾ ਚਾਹੀਦਾ ਸੀਗਾ ਨਾ, ਜੋ IOA, ਕਿ ਬਈ ਤੁਸੀਂ ਸਾਡੇ ਕੋਲ ਆਉਂਦੇ, ਫਿਰ ਉਸ ਤੋਂ ਬਾਅਦ ਦੇਖਦੇ। ਜੀ ਤੇ ਇਦਾਂ ਦੇਸ਼ ਦੀ ਸਾਖ ਹੈ ਜਿਹੜੀ ਉਹਨੂੰ ਬੱਟਾ ਲੱਗ ਰਿਹਾ ਹੈ। ਤਾਂ ਹੁਣ ਬ੍ਰਿਜ ਭੂਸ਼ਣ ਦਾ ਵੀ ਇੱਕ ਬਿਆਨ ਆਇਆ, ਉਹਨੇ ਆਖਿਆ ਜੇਕਰ ਧਰਨਾ ਦੇ ਰਹੇ ਪਹਿਲਵਾਨ ਅਸਤੀਫਾ ਮੰਗਦੇ ਆ ਤੇ ਮੈਂ ਦੇਣ ਲਈ ਤਿਆਰ ਆ, ਪਰ ਅਪਰਾਧੀ ਬਣ ਕੇ ਨਹੀਂ ਦੇਵਾਂਗਾ। ਜੀ ਹੁਣ ਮਤਲਬ ਕਿ ਇਹ ਕਹਿਣਗੇ ਕਿ ਇਹਨਾਂ ਦਾ ਕਾਰਜਕਾਲ ਤਾਂ ਖਤਮ ਹੋ ਗਿਆ ਤੇ ਅਸਤੀਫਾ ਕਾਹਦਾ? ਅਗਰ ਇਹ ਖਿਡਾਰੀ ਧਰਨੇ ਤੇ ਉੱਠ ਕੇ ਵਾਪਸ ਘਰ ਚਲੇ ਜਾਣ, ਆਪਣੀ ਪ੍ਰੈਕਟਿਸ ਕਰਨ, ਤੇ ਮੈਂ ਅਸਤੀਫਾ ਭਜਵਾ ਦਿਆਂਗਾ। ਯਾਨੀ ਉਹਨੇ ਸ਼ਰਤ ਰੱਖੀ ਆ ਕਿ ਬਈ ਜਿਸ ਤਰ੍ਹਾਂ ਇਹ ਕਰ ਰਹੇ ਨੇ ਵੀ ਜੇ ਇਹਨਾਂ ਨੂੰ ਅਸਤੀਫਾ ਮੇਰਾ ਚਾਹੀਦਾ ਤੇ ਮੈਂ ਅਸਤੀਫਾ ਦੇ ਦਿਆਂਗਾ, ਪਰੰਤੂ ਇਦਾਂ ਨਹੀਂ ਹੈ ਪਹਿਲਾਂ ਇਹ ਉੱਠ ਕੇ ਇੱਥੋਂ ਜਾਣ। ਪਰ ਗੱਲ ਇਹ ਹੈ ਕਿ ਹੁਣ ਮਸਲਾ ਬਹੁਤ ਵਿਗੜ ਗਿਆ। ਤਾਂ ਖੈਰ ਗੱਲ ਇਹ ਆ ਕਿ ਜਿਹੜਾ ਇਹ ਸਾਰਾ ਘਟਨਾਕ੍ਰਮ ਹੈ ਇਹ ਸ਼ੁਰੂ ਹੁੰਦਾ ਸਰਦੀਆਂ 'ਚ। ਉਦੋਂ ਵੀ ਧਰਨੇ ਤੇ ਬੈਠੇ ਸਨ ਪਹਿਲਵਾਨ, ਫਿਰ ਇੱਕ ਕਮੇਟੀ ਬਣਾ ਦਿੱਤੀ ਗਈ ਸੀ। ਇਹ ਬਾਅਦ ਦੇ ਵਿੱਚ ਹੁਣ ਕਮੇਟੀ ਨਾਲ ਵੀ ਖਫਾ ਨੇ। ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਜੋ ਹੈਗਾ ਭਾਰਤੀ ਓਲੰਪਿਕ ਸੰਘ, ਇਹ ਉੱਥੇ ਵੀ ਨਹੀਂ ਗਏ, ਸਿੱਧੇ ਧਰਨੇ ਤੇ ਆਏ ਆ। ਪੁਲਿਸ ਕੋਲ ਵੀ ਨਹੀਂ ਗਏ, ਸਿੱਧੇ ਧਰਨੇ ਤੇ ਫੇਰ ਬੈਠੇ ਆ। ਕਈ ਸਵਾਲ ਆ। ਫਿਰ ਜਿਹੜੀ ਕਮੇਟੀ ਨਿਗਰਾਨੀ ਕਰਨ ਵਾਸਤੇ ਹੁੰਦੀ ਹੈ ਕੈਂਪਾਂ ਵਗੈਰਾ ਦੀ, ਕਿ ਕਿਸੇ ਕੁੜੀ ਨਾਲ ਕੁਛ ਐਸਾ ਵੈਸਾ ਤਾਂ ਨਹੀਂ ਹੋ ਰਿਹਾ, ਤਾਂ ਉਹਦੀ ਮਤਲਬ ਕਿ ਮੈਂਬਰ ਇੱਕ ਖੁਦ ਭਲਵਾਨਣੀ ਹੈ ਜਿਹੜੀ ਧਰਨੇ ਤੇ ਬੈਠੀ ਆ। ਯਾਨੀ ਗੇਮ ਬੜੀ ਗੁੰਝਲਦਾਰ ਹੈ ਇਹ। ਫਿਰ ਸਭ ਤੋਂ ਵੱਡੀ ਗੱਲ ਪੋਲੀਟੀਕਲ ਐਂਗਲ ਵੀ ਆ। ਦੇਖੋ, ਸ਼ੋਸ਼ਣ ਦੇ ਦੋਸ਼ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਦੋਸ਼ ਕਿਸੇ ਤੇ ਵੀ ਇਸ ਮੁਲਕ 'ਚ ਲੱਗ ਸਕਦੇ ਆ, ਉਹਦਾ ਕੋਈ ਉਹ ਨਹੀਂ ਹੈ। ਚਲੋ, ਦੋਸ਼ਾਂ ਦੀ ਜਾਂਚ ਪੜਤਾਲ ਵੀ ਜ਼ਰੂਰੀ ਆ, ਉਹ ਸਾਰਾ ਕੁਝ ਹੋਣਾ ਚਾਹੀਦਾ, ਪਰੰਤੂ ਇਹਦੇ 'ਚ ਇੱਕ ਪਾਵਰ ਸਟਰਗਲ ਵੀ ਲੁਕਿਆ ਹੋਇਆ ਹੈ। ਕਿਉਂਕਿ ਪਹਿਲਾਂ ਹਰਿਆਣੇ ਦੇ ਵਿੱਚ ਸੀ ਸਾਰਾ ਕੇਂਦਰ, ਜਿਹੜਾ ਮਤਲਬ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਰੈਸਲਿੰਗ ਫੈਡਰੇਸ਼ਨ ਦਾ, ਤਾਂ ਹੁਣ ਉਹ ਜਿਹੜਾ ਬ੍ਰਿਜ ਭੂਸ਼ਣ ਹੈ ਉਹ ਲੈ ਗਿਆ ਲਖਨਊ UP। ਪਾਵਰ ਹਾਊਸ ਉਹ ਆ। ਤਾਂ ਇਹ ਪਾਵਰ ਗ੍ਰੈਬ ਕਰਨ ਦੀ ਵੀ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਕਹਿ ਲਓ ਕਿ ਗੇਮ ਸਮਝੀ ਜਾਂਦੀ ਹੈ, ਕਿਉਂਕਿ ਜਿਹੜੀਆਂ ਇਹ ਫਗਾਟ ਸਿਸਟਰ ਨੇ, ਫਗਾਟ ਸਿਸਟਰਸ, ਤੇ ਜੋ ਮਤਲਬ ਕਿ ਹੈਗਾ ਬਜਰੰਗ, ਇਹ ਸਾਰੇ ਸਮਝੇ ਜਾਂਦੇ ਭਾਰਤੀ ਜਨਤਾ ਪਾਰਟੀ ਪੱਖੀ। ਤਾਂ ਹੁਣ ਇਹਨਾਂ ਦੀ ਗੇਮ ਆਪਸ 'ਚ ਹੀ ਫਸੀ ਹੋਈ ਆ। ਇੱਕ ਪਾਸੇ ਉਹ ਹੈ ਜਿਹਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਪਿਛੋਕੜ, ਕਿ ਉਹਦੇ ਤੇ ਕਈ ਮੁਕੱਦਮੇ ਚੱਲੇ ਨੇ ਤੇ ਬਥੇਰਾ ਕੁਛ ਹੋਇਆ, ਟਾਡਾ ਟੂਡਾ ਵੀ ਲੱਗਾ ਰਿਹਾ। ਤਾਂ ਇੱਕ ਪਾਸੇ ਉਹ ਹੈ ਤੇ ਦੂਸਰੇ ਪਾਸੇ ਇਹ ਨੇ। ਜੀ 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 ਸੋ ਦੇਖਦੇ ਆ ਕਿਹਦੀ ਪੁੱਗਦੀ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਾਵਰ ਦਾ ਵੀ ਚੱਕਰ ਹੈ, ਉਹੀ ਗੱਲ ਦਿਮਾਗ 'ਚ ਆਉਂਦੀ ਹੈ ਬਾਰ-ਬਾਰ ਕਿ ਫੋਗਾਟ ਫੈਮਿਲੀ ਤਾਂ ਪਹਿਲਾਂ ਹੀ ਜਾ ਕੇ ਰਲ ਚੁੱਕੇ ਨੇ, ਭਾਜਪਾ ਦੇ ਵਿੱਚ ਸੀਗੇ, ਭਾਜਪਾ ਨਾਲ ਮਿਲੇ ਹੋਏ ਸੀ। ਬਿਲਕੁਲ ਬਿਲਕੁਲ। ਤੇ ਉਹ ਵੀ ਦੇਖੋ, ਉਹ ਮਤਲਬ ਕਿ ਇਹਨਾਂ ਤੋਂ ਵੀ ਚਾਰ, ਮੈਂ ਦੱਸਿਆ ਨਾ, 4 ਰੱਤੀਆਂ ਵੱਧ ਪਾਵਰਫੁਲ ਆ ਸੰਘ ਦੇ ਵਿੱਚ। ਜੀ 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 ਸੋ ਇਹ ਤਾਂ ਹੁਣ ਦੇਖਦੇ ਆ ਕਿ ਮਾਮਲਾ ਕਦੋਂ ਤੱਕ ਦਰਜ ਹੁੰਦਾ ਤੇ ਕੀ ਨੇਪਰੇ ਚੜਦਾ ਇਹਨਾਂ ਦਾ ਸਾਰਾ ਕੁਝ। ਇਹ ਜੋ ਕਰ ਰਹੇ ਨੇ ਸੜਕ ਦੇ ਉੱਪਰ, ਤੇ ਵੱਡੀ ਗਿਣਤੀ 'ਚ ਹਰ ਕੋਈ ਸਮਰਥਨ ਵੀ ਕਰ ਰਿਹਾ ਹੈ। ਬਾਕੀ ਤੁਸੀਂ ਖਬਰਾਂ ਦੇ ਉੱਪਰ ਬੜੇ ਚੰਗੇ ਤਰੀਕੇ ਦੇ ਨਾਲ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਸ਼ੁਕਰੀਆ ਜੀ। ਜੀ ਸਤਿ ਸ਼੍ਰੀ ਅਕਾਲ। ਸੋ ਇਹ ਪ੍ਰੋਗਰਾਮ ਤੁਸੀਂ ਖਬਰ ਦੀ ਨਜ਼ਰ ਸੁਣਿਆ ਤੇ ਖਬਰਾਂ ਦੇ ਉੱਪਰ ਚਾਨਣਾ ਪਾਇਆ ਚੰਗੇ ਤਰੀਕੇ ਦੇ ਨਾਲ। ਮਿੰਟੂ ਗੁਰਸਰੀਆ ਜੀ ਨੇ ਵਿਸ਼ਲੇਸ਼ਣ ਕੀਤਾ ਹੈ। ਸੋ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਮਿਲਦੇ ਹਾਂ ਜਲਦ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।